ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੈਂ ਹਾਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 6 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ। ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ ਨੰਬਰ 5599052575 559 905 2575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ। ਸੰਧੂ ਪਰਿਵਾਰ ਫਰੀਮੌਂਟ, ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਕਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਨੰਬਰ 415 909 0503। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਦਰਸ਼ਨ ਸਿੰਘ ਕੰਗ, ਯੂਬਾ ਸਿਟੀ। ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ। ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਡਿਸਕਸ ਕਰ ਰਹੇ ਸੀ ਵੀ ਡੈਲਸ ਟੈਕਸਸ ਦੇ ਵਿੱਚ ਇੱਕ ਟਰੱਕ ਵਾਸ਼ ਦੇ ਉੱਤੇ ਜਿਹੜੀ ਆ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਕਿਸੇ ਨੂੰ, ਤੇ ਉਹ ਲੇਟੈਸਟ ਜਿਹੜੀ ਅਪਡੇਟ ਇਹ ਆ ਰਹੀ ਆ ਵੀ ਉਹ ਆਪਣਾ ਹੀ ਪੰਜਾਬੀ ਭਰਾ ਦਾ ਹੀ ਟਰੱਕ ਸਟਾਪ ਸੀ। ਉੱਥੇ ਇੱਕ ਸਪੈਨਿਸ਼ ਮੂਲ ਦਾ ਇੰਪਲਾਈ ਉਹਨਾਂ ਦੇ ਕੰਮ ਕਰਦਾ ਸੀ ਤੇ ਉਸ ਨੂੰ ਪਿਛਲੇ ਦਿਨਾਂ 'ਚ ਫਾਇਰ ਕੀਤਾ ਸੀ ਤੇ ਉਹ ਗਨ ਲਿਆ ਕੇ ਉਸਨੇ ਜਿਹੜੀ ਗਨ 3 ਗੋਲੀਆਂ ਮਾਰੀਆਂ ਤੇ ਉੱਥੇ ਹੀ ਜਿਹੜੀ ਉਹਦੀ ਮੌਤ ਹੋ ਗਈ। ਹਜੇ ਤੱਕ ਪੁਲਿਸ ਨੇ ਨਾ ਹੀ ਜਿਹੜਾ ਵਿਕਟਮ ਦਾ ਨਾਮ ਦੱਸਿਆ ਤੇ ਨਾ ਹੀ ਜਿਹੜਾ ਗੋਲੀਆਂ ਮਾਰਨ ਵਾਲਾ, ਕਿਉਂਕਿ $5000 ਕ੍ਰਾਈਮ ਸਟਾਪਰਸ ਵੱਲੋਂ ਉਹਦਾ ਅਵਾਰਡ ਵੀ ਰੱਖਿਆ ਗਿਆ। ਪਰ ਪੁਲਿਸ ਇਹ ਕਹਿ ਰਹੀ ਆ ਵੀ ਹੋ ਸਕਦਾ ਉਹ ਬਾਰਡਰ ਕ੍ਰਾਸ ਕਰਕੇ ਮੈਕਸੀਕੋ ਨੂੰ ਚਲਾ ਗਿਆ ਹੋਵੇ। ਜੀ ਜੀ ਬਿਲਕੁਲ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਲੋਰੀਡਾ ਦੇ ਗਵਰਨਰ ਜਿਹੜੇ ਰੌਨ ਡਿਸੈਂਟਸ ਆ, ਉਹਨਾਂ ਨੇ ਜਿਹੜਾ ਬੀਤੇ ਦਿਨੀ ਉਹਨਾਂ ਦਾ SB 90 ਬਿੱਲ ਪਾਸ ਹੋਇਆ ਸੀ, ਜਿਹੜਾ ਵੋਟਿੰਗ ਕਿੱਦਾਂ ਕੀਤੀ ਜਾ ਸਕਦੀ ਆ ਉਸ ਨੂੰ ਜਿਹੜਾ ਆ ਉਹ ਦੇਖਣ ਦੇ ਲਈ ਜਿਹੜੇ ਵੋਟਿੰਗ ਰਾਈਟਸ ਐਡਵੋਕੇਟ ਉਹ ਕਹਿ ਰਹੇ ਆ ਵੀ ਇਹ ਕਾਫੀ ਰਿਸਟ੍ਰਿਕਟਿਵ ਲਾ ਹੈ, ਇਸ ਦੇ ਨਾਲ ਕਾਫੀ ਲੋਕ ਵੋਟ ਪਾਉਣ ਤੋਂ ਜਿਹੜੇ ਉਹ ਰਹਿ ਜਾਣਗੇ। ਉਹਨਾਂ ਨੇ ਅੱਜ ਇੱਕ ਬੰਦ ਕਮਰਾ ਜਿਹੜੀ ਇਵੈਂਟ ਆ ਜਿਸ ਦੇ ਵਿੱਚ ਸਿਰਫ ਫੌਕਸ ਨਿਊਜ਼ ਨੂੰ ਸੱਦਿਆ ਗਿਆ ਸੀਗਾ, ਬਾਕੀ ਸਾਰੇ ਰਿਪੋਰਟਰਸ ਅਤੇ ਮੀਡੀਆ ਨੂੰ ਬਲੌਕ ਆਊਟ ਜਿਹੜਾ ਉਹ ਕੀਤਾ ਹੋਇਆ ਸੀ, ਉਹਨਾਂ ਦੇ ਮੂਹਰੇ ਜਿਹੜਾ ਉਹਨਾਂ ਨੇ ਇਹ ਸਾਈਨ ਕਰ ਦਿੱਤਾ ਹੈਗਾ ਆ। ਇਸੇ ਤੋਂ ਬਾਅਦ ਦੇ ਵਿੱਚ ਉੱਥੇ ਦੀਆਂ ਕਈ ਜਿਹੜੀਆਂ ਆਰਗੇਨਾਈਜੇਸ਼ਨ ਆ ਉਹਨਾਂ ਨੇ ਫੈਡਰਲ ਲਾਸੂਟ ਜਿਹੜਾ ਆ ਇਸ ਦੇ ਖਿਲਾਫ ਫਾਈਲ ਕਰ ਦਿੱਤਾ ਆ। ਵੀ ਉਹਨਾਂ ਦਾ ਕਹਿਣਾ ਹੈ, ਜਿਨ੍ਹਾਂ ਵਿੱਚ NAACP ਆ, ਉਹਨਾਂ ਨੇ ਕਿਹਾ ਵੀ ਇਹ ਜਿਹੜੇ US ਸੰਵਿਧਾਨ ਦੇ ਜਿਹੜੇ ਕਾਨੂੰਨਾਂ ਦੀ ਉਲੰਘਣਾ ਆ, ਵੋਟਿੰਗ ਰਾਈਟ ਐਕਟਸ ਦੀ ਜਿਹੜੀ ਉਲੰਘਣਾ ਆ ਅਤੇ ਅਮਰੀਕਨ ਵਿਦ ਡਿਸੇਬਿਲਿਟੀ ਐਕਟ ਆ ਉਸ ਦੀ ਉਲੰਘਣਾ ਆ। ਇਸ ਦੇ ਕਰਕੇ ਇਹਨਾਂ ਨੇ ਫੈਡਰਲ ਲਾਸੂਟ ਫਾਈਲ ਜਿਹੜਾ ਉਹ ਕੀਤਾ ਹੈਗਾ। ਇਸ ਤੋਂ ਪਹਿਲਾਂ ਫਲੋਰੀਡਾ ਦੇ ਗੁਆਂਢੀ ਸੂਬੇ ਜਾਰਜੀਆ ਦੇ ਵਿੱਚ ਜਿਹੜਾ ਵੋਟਿੰਗ ਕੌਣ ਕਰ ਸਕਦਾ ਆ ਉਸ ਨੂੰ ਲੈ ਕੇ ਕਿਹੜੀਆਂ ਚੀਜ਼ਾਂ ਦੇ ਵਿੱਚ ਜਿਹੜਾ ਫਰਕ ਹੈਗਾ ਆ ਉਹ ਉਹਨਾਂ ਨੇ ਪਾਸ ਕੀਤਾ ਸੀ। ਜੀ ਅਗਲੀ ਖਬਰ ਵਿੱਚ ਚਲੀਏ, ਜਿਹੜੀ USA ਤੋਂ ਆ ਰਹੀ ਹੈ। USA ਦੀ ਨਵੀਂ ਸਟੱਡੀ ਜਿਹੜੀ ਇੱਕ ਹੋਈ ਹੈਗੀ ਆ ਯੂਨੀਵਰਸਿਟੀ ਆਫ ਵਾਸ਼ਿੰਗਟਨ ਇੰਸਟੀਚਿਊਟ ਆਫ ਹੈਲਥ ਮੈਟ੍ਰਿਕਸ ਤੇ ਅਵੈਲੂਏਸ਼ਨ ਵੱਲੋਂ, ਉਹਨਾਂ ਨੇ ਦੱਸਿਆ ਵੀ USA ਦੇ ਵਿੱਚ ਮੌਤਾਂ ਦੀ ਗਿਣਤੀ ਕਰੋਨਾ ਵਾਇਰਸ ਦੇ ਨਾਲ 9 ਲੱਖ ਹੋ ਸਕਦੀ ਆ ਜਿਹੜੀ ਹੋਈਆਂ ਹੈਗੀਆਂ ਪਿਛਲੇ ਸਮੇਂ 'ਚ। ਇਸ 57% ਫਿਗਰਸ ਹਾਇਰ ਆ ਉਹਦੇ ਨਾਲੋਂ ਜਿਹੜੇ ਕਿ ਆਫੀਸ਼ੀਅਲੀ ਦੱਸੇ ਗਏ ਹੈਗੇ ਆ। ਵਰਲਡ ਵਾਈਡ ਕਰੋਨਾ ਵਾਇਰਸ ਦੇ ਨਾਲ ਜਿਹੜੇ ਆ ਕਹਿੰਦੇ ਵੀ 7 ਮਿਲੀਅਨ
ਲੋਕਾਂ ਦੀ ਮੌਤ ਹੋ ਚੁੱਕੀ ਆ, ਜਿਹੜੇ ਕਿ ਡਬਲ ਬਣਦੇ ਆ, ਜਿਹੜੇ ਆਮ ਦੱਸ ਰਹੇ ਆ ਵੀ 3.24 ਮਿਲੀਅਨ ਲੋਕ ਜਿਹੜੇ ਆ ਉਹਨਾਂ ਦੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਮੌਤ ਹੋਈ ਹੈਗੀ ਆ। ਹੁਣ ਦੇਖੋ ਵੀ USA ਦੇ ਵਿੱਚ ਵੀ ਇਹ ਆ ਰਿਹਾ ਵੀ ਮੌਤਾਂ ਦੀ ਗਿਣਤੀ ਜਿਹੜੀ ਆ ਘੱਟ ਹੋਈ ਹੈਗੀ ਆ। ਅੱਗੇ ਜਾ ਕੇ ਜਿਹੜੇ ਰਿਸਰਚਰਸ ਆ ਉਹ ਇਹ ਕਹਿ ਰਹੇ ਆ ਵੀ ਇੰਡੀਆ, ਮੈਕਸੀਕੋ ਤੇ ਰਸ਼ੀਆ ਉੱਥੇ ਮੌਤਾਂ ਦੀ ਗਿਣਤੀ ਬਹੁਤ ਘੱਟ ਦੱਸ ਰਹੇ ਆ। ਜਿੰਨੀ ਵੀ ਹੋ ਰਹੀ ਆ ਉਹਦੇ ਨਾਲੋਂ 10 ਗੁਣਾ ਜ਼ਿਆਦਾ ਜਿਹੜੀ ਆ ਮੌਤਾਂ ਹੋ ਰਹੀਆਂ ਹੈਗੀਆਂ ਆ। ਤੇ ਇਸੇ ਤਰ੍ਹਾਂ ਜਾਪਾਨ, ਈਜਿਪਟ, ਸੈਬਰਲ ਸਾਊਥ ਸੈਂਟਰਲ ਏਸ਼ੀਅਨ ਨੇਸ਼ਨਸ ਦੇ ਵਿੱਚ ਵੀ ਮੌਤਾਂ ਦੀ ਗਿਣਤੀ ਜਿਹੜੀ ਆ ਜ਼ਿਆਦਾ ਹੋਈ ਹੈਗੀ ਆ। ਇੰਡੀਆ ਦੇ ਵਿੱਚ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਖਤਰਨਾਕ ਬਣੀ ਹੋਈ ਹੈਗੀ ਆ। ਜਿਹੜੇ ਰਿਸਰਚਰਸ ਹੈਗੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿੱਚ ਉਹ ਕਹਿ ਰਹੇ ਆ ਵੀ 2.5 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਮਰ ਜਾਣਗੇ ਸਤੰਬਰ 1 ਤੱਕ। ਪਰ ਇੰਡੀਆ ਦੀ ਸਿਚੁਏਸ਼ਨ ਤੇ ਦੇਖਿਆ ਜਾ ਰਿਹਾ ਆ ਵੀ ਇੰਡੀਆ ਕਿੰਨੇ ਕੁ ਛੇਤੀ ਜਿਹੜਾ ਆ ਕੰਟਰੋਲ ਕਰ ਸਕਦਾ ਹੈਗਾ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਿਪਬਲਿਕਨ ਪਾਰਟੀ ਦੇ ਵਿੱਚ ਇੰਟਰਨਲ ਲੀਡਰਸ਼ਿਪ ਸਟਰਗਲ ਜਿਹੜੀ ਆ ਉਹ ਤੇਜ਼ ਹੁੰਦੀ ਜਾ ਰਹੀ ਆ। ਲਿਜ਼ ਚੈਨੀ ਜਿਹੜੀ ਵਾਇਓਮਿੰਗ ਦੀ ਲਾਅ ਮੇਕਰ ਆ ਉਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਆ। ਬੀਤੇ ਸਮੇਂ ਦੇ ਵਿੱਚ ਵੀ ਜਦ ਲਿਜ਼ ਚੈਨੀ ਨੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਉਸ ਨੂੰ ਕਾਨਫਰੰਸ ਜਿਹੜੀ GOP ਦੀ ਕਾਨਫਰੰਸ ਦੀ ਚੇਅਰ ਵੂਮਨ ਦੇ ਤੌਰ ਤੋਂ ਜਿਹੜਾ ਲਾਉਣ ਦੀ ਕੋਸ਼ਿਸ਼ ਸੀਗੀ, ਪਰ ਇੱਕ ਸੀਕ੍ਰੇਟ ਬੈਲਟ ਦੇ ਵਿੱਚ ਉਹ 1/3 ਜਿਹੜੀ ਆ ਬਹੁਮਤ ਆ ਉਹ ਲੈਣ ਦੇ ਵਿੱਚ ਹਾਸਲ ਹੋਈ ਸੀ ਅਤੇ ਉਹ ਆਪਣੇ ਜਿਹੜੀ ਸੀਟ ਦੇ ਉੱਤੇ ਬਰਕਰਾਰ ਰਹੀ ਸੀ। ਪਰ ਬੀਤੇ ਦਿਨਾਂ ਦੇ ਵਿੱਚ ਇੱਕ ਵਾਰੀ ਫਿਰ ਲਿਜ਼ ਚੈਨੀ ਨੇ ਇਹ ਬਿਆਨ ਜਿਹੜੇ ਦਿੱਤੇ ਆ ਵੀ ਜੇ ਰਿਪਬਲਿਕਨ ਪਾਰਟੀ ਨੇ ਅੱਗੇ ਵਧਣਾ ਹੈ ਅਤੇ ਡੋਨਲਡ ਟਰੰਪ ਦਾ ਖਹਿੜਾ ਜਿਹੜਾ ਹੈ ਉਹਨਾਂ ਨੂੰ ਛੱਡਣਾ ਜਿਹੜਾ ਹੋਊਗਾ। ਅਤੇ ਬੀਤੇ ਦਿਨਾਂ 'ਚ ਜਿਹੜਾ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਜਿਹੜੀਆਂ 2020 ਦੀਆਂ ਇਲੈਕਸ਼ਨ ਸੀਗੀਆਂ ਉਹ ਬਹੁਤ ਵੱਡਾ ਝੂਠ ਸੀਗਾ, ਬਿਗ ਲਾਈ ਸੀਗੀ। ਉਸ ਤੋਂ ਬਾਅਦ ਦੇ ਵਿੱਚ ਫਿਰ ਕੰਟਰੋਵਰਸੀ ਜਿਹੜੀ ਇਸ ਟਾਈਮ ਵਧੀ ਹੋਈ ਆ। ਉਹਨਾਂ ਨੂੰ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਲਿਜ਼ ਚੈਨੀ ਨੂੰ ਫਿਰ ਰਿਪਬਲਿਕਨ ਸਫ਼ਿਆਂ ਦੇ ਵਿੱਚ ਜਿਹੜੀਆਂ ਉਹ ਤੇਜ਼ ਹੋ ਚੁੱਕੀਆਂ ਨੇ। ਅਤੇ ਇਹ ਹੁਣ ਦੇਖਣਾ ਹੋਊਗਾ ਵੀ ਕੀ ਹੋਰ ਜਿਹੜੇ ਰਿਪਬਲਿਕਨਸ ਆ ਉਹ ਹੁਣ ਕੀ ਵਿਚਾਰਧਾਰਾ ਜਿਹੜੀ ਉਹ ਰੱਖਦੇ ਆ, ਖਾਸ ਕਰਕੇ ਲਿਜ਼ ਚੈਨੀ ਨੂੰ ਲੈ ਕੇ। ਕੁਛ ਕੁ ਚੁਣਿੰਦਾ ਹੀ ਜਿਹੜੇ ਰਿਪਬਲਿਕਨ ਲਾਅ ਮੇਕਰਸ ਆ ਉਹ ਡੋਨਲਡ ਟਰੰਪ ਦੇ ਮੂਹਰੇ ਜਿਹੜੇ ਆ ਉਹ ਅੜ ਰਹੇ ਨੇ। ਉਹਨਾਂ ਦੀਆਂ ਜਿਹੜੀਆਂ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਅਤੇ ਹੋਰ ਲੋਕਾਂ ਦੇ ਕਹਿਣ ਦੇ ਮੁਤਾਬਕ ਜਿਹੜੀਆਂ ਝੂਠੀਆਂ ਗੱਲਾਂ ਨੇ, ਤੱਥ ਨੇ, ਉਹ ਉਹਨਾਂ ਦੇ ਮੂਹਰੇ ਜਿਹੜੇ ਉਹ ਆ ਰਹੇ ਨੇ। ਇਹ ਦੇਖਣਾ ਹੋਊਗਾ ਕੀ ਬਣਦਾ ਆ। ਆਲਰੇਡੀ ਮੈਨੂੰ ਲੱਗਦਾ ਇਹਨਾਂ ਦੇ ਖਿਲਾਫ ਜਿਹੜੇ ਕੰਟੈਂਡਰ ਹੋਣਗੇ ਡੋਨਲਡ ਟਰੰਪ ਉਹਨਾਂ ਨੂੰ ਜਿਹੜਾ ਉਹ ਸਪੋਰਟ ਕਰਨਗੇ ਅਤੇ ਇਹਨਾਂ ਦੀ ਖੁਦ ਦੀ ਜਿਹੜੀ ਰੀ-ਇਲੈਕਸ਼ਨ ਆ ਉਹ ਵੀ ਕਾਫੀ ਇਸ ਵਾਰ ਮਝਧਾਰ ਦੇ ਵਿੱਚ ਫਸੀ ਰਹੇਗੀ। ਜੀ ਅਗਲੀ ਖਬਰ ਜਿਹੜੀ ਆ ਇੱਕ ਮਾਲੀ ਜਿਹੜਾ ਮੁਲਕ ਆ ਉੱਥੋਂ ਆ ਰਹੀ ਆ। ਮਾਲੀ ਦੁਨੀਆ ਦਾ ਬੜਾ ਇੱਕ ਗਰੀਬ ਮੁਲਕ ਹੈਗਾ। ਉੱਥੇ ਇੱਕ ਲੇਡੀ ਨੇ 25 ਸਾਲਾਂ ਦੀ ਹਲੀਮਾ ਸੀਸੇ ਜਿਹੜੀ ਆ ਉਸ ਨੇ 9 ਬੱਚਿਆਂ ਨੂੰ ਜਿਹੜਾ ਜਨਮ ਦਿੱਤਾ ਆ ਇੱਕੋ ਟਾਈਮ ਦੇ ਉੱਤੇ, ਜਿਹਦੇ ਵਿੱਚ 4 ਲੜਕੇ ਸੀ ਤੇ 5 ਜਿਹੜੀਆਂ ਆ ਲੜਕੀਆਂ ਸੀ। ਕਿਉਂਕਿ ਮਾਲੀ ਜਿਹੜਾ ਆ ਮੁਲਕ ਇਹ ਬੜਾ ਗਰੀਬ ਮੁਲਕ ਆ। ਉਹਨਾਂ ਦੇ ਕੋਲ ਇੱਦਾਂ ਦਾ ਜਿਹੜਾ ਕੋਈ ਹਸਪੀਟਲ ਨਹੀਂ ਸੀ ਜਿੱਥੇ ਇੰਨੇ ਜ਼ਿਆਦਾ ਇੱਕ ਹੀ ਲੇਡੀ ਦੇ ਬੱਚੇ ਹੋਣੇ ਸੀ, ਉਹਨਾਂ ਨੂੰ ਉਹ ਟੇਕ ਕੇਅਰ ਕਰ ਸਕਣ। ਸੋ ਇਸ ਲੇਡੀ ਨੂੰ ਮੋਰਾਕੋ ਜਿਹੜਾ ਮੁਲਕ ਆ ਉੱਥੇ ਦੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਸੀ। ਸੋ ਉੱਥੇ ਕਹਿੰਦੇ ਹੁਣ ਜਿਹੜੇ ਬੇਬੀਜ਼ ਆ ਉਹ ਬੜੀ ਗੁੱਡ ਕੰਡੀਸ਼ਨ 'ਚ ਆ ਅਤੇ ਮਾਂ ਵੀ ਉਹਨਾਂ ਦੀ ਜਿਹੜੀ ਆ ਵਧੀਆ ਹਾਲਤ 'ਚ ਆ। ਜਿੰਨੇ ਵੀ ਬੱਚੇ ਆ ਉਹ 1.1 ਤੋਂ ਲੈ ਕੇ 2.2 ਪਾਉਂਡ ਤੱਕ ਉਹਨਾਂ ਦਾ ਭਾਰ ਹੈਗਾ। ਗਿਨੀਜ਼ ਬੁੱਕ ਆਫ ਵਰਲਡ ਰੈਕਡ ਦੇ ਵਿੱਚ ਇਸ ਤੋਂ ਪਹਿਲਾਂ USA ਦੇ ਵਿੱਚ ਹੀ ਇੱਕ ਲੇਡੀ ਜਿਹਦਾ ਨਾਮ ਨਾਡੀਆ ਸੁਲੇਮਾਨ ਆ, ਉਹਨੇ 8 ਬੱਚਿਆਂ ਨੂੰ ਜਨਮ ਦਿੱਤਾ ਸੀ ਸੰਨ 2009 ਦੇ ਵਿੱਚ। ਸੋ ਇਸ ਲੇਡੀ ਨੇ 9 ਬੱਚਿਆਂ ਨੂੰ ਜਨਮ ਦਿੱਤਾ। ਇਹ ਇੱਕ ਵਰਲਡ ਰੈਕਡ ਬਣਿਆ ਹੈਗਾ ਜੀ। ਐਰੀਜ਼ੋਨਾ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਇਸ ਟਾਈਮ ਜਸਟਿਸ ਡਿਪਾਰਟਮੈਂਟ ਦੀਆਂ ਜਿਹੜੀਆਂ ਕੁਛ ਫਿਕਰਾਂ ਦੇ ਅਗੇਂਸਟ ਜਿਹੜੇ ਆ ਪੁਸ਼ਬੈਕ ਆ ਉਹ ਕਰ ਰਹੇ ਆ। ਮੈਰੀਕੋਪਾ ਕਾਊਂਟੀ ਦੇ ਵਿੱਚ ਵੋਟਿੰਗ ਜਿਹੜੀ 2020 ਦੇ ਵਿੱਚ ਹੋਈ ਸੀ ਉਸ ਦੇ 2.1 ਮਿਲੀਅਨ ਵੋਟਸ ਆ ਉਹਨਾਂ ਨੂੰ ਮੁੜ ਦੁਬਾਰਾ ਗਿਣਨ ਦੀਆਂ ਚੁਣੌਤੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀ। ਜਸਟਿਸ ਡਿਪਾਰਟਮੈਂਟ ਦੀ ਸਿਵਲ ਰਾਈਟ ਡਿਵੀਜ਼ਨ ਨੂੰ ਹੈੱਡ ਕਰਨ ਵਾਲੀ ਪੈਮੇਲਾ ਕਾਰਲਨ ਉਹਨਾਂ ਨੇ ਜਿਹੜੇ ਐਰੀਜ਼ੋਨਾ ਸਟੇਟ ਸੈਨੇਟ ਨੂੰ ਚਿੱਠੀ ਲਿਖ ਕੇ ਕਿਹਾ ਆ, ਕਹਿੰਦੇ ਵੀ ਜਿਹੜੀਆਂ ਇਹ 2.1 ਮਿਲੀਅਨ ਬੈਲਟਸ ਕਾਸਟ ਹੋਈਆਂ ਸੀਗੀਆਂ ਮੈਰੀਕੋਪਾ ਕਾਊਂਟੀ ਦੇ ਵਿੱਚ ਉਹ ਇੱਕ ਪ੍ਰਾਈਵੇਟ ਕਾਂਟਰੈਕਟਰ ਨੂੰ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਮੁੜ ਦੁਬਾਰਾ ਗਿਣਨ ਦੇ ਲਈ। ਕਹਿੰਦੇ ਵੀ ਉਹ ਇੱਕ ਜਿਹੜੇ ਫੈਡਰਲ ਇਲੈਕਸ਼ਨ ਦਾ ਕਾਨੂੰਨ ਆ
ਉਸ ਦੀ ਉਲੰਘਣਾ ਜਿਹੜੀ ਆ ਉਹ ਮੇਬੀ ਹੋਵੇਗੀ। ਇਸ ਕਾਨੂੰਨ ਦੇ ਮੁਤਾਬਕ 22 ਮਹੀਨੇ ਤੱਕ ਫੈਡਰਲ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਬੈਲਟ ਆ, ਇਹ ਜਿਹੜੇ ਵੋਟਸ ਆ, ਉਹਨਾਂ ਨੂੰ ਉਸ ਦੇ ਕੋਲ ਰੱਖਣਾ ਪੈਂਦਾ ਆ। ਜਿਹੜੀ ਕਾਊਂਟੀ ਹੈਗੀ ਆ ਜਿਹੜੀ ਆ ਉਸ ਦੇ ਕੋਲ ਕਹਿੰਦੇ ਵੀ ਜੇ ਇੱਕ ਪ੍ਰਾਈਵੇਟ ਕੰਟਰੈਕਟਰ ਨੂੰ ਜਿਸ ਨੂੰ ਹਾਇਰ ਕੀਤਾ ਗਿਆ ਇਸ ਦਾ ਆਡਿਟ ਕਰਨ ਦੇ ਲਈ ਜੇ ਉਹ ਦਿੰਦੇ ਆ ਤਾਂ ਇਸ ਨੂੰ ਜਿਹੜਾ ਉਹ ਕਈ ਸਵਾਲ ਇਸ ਦੇ ਵਿੱਚ ਉੱਠਦੇ ਨੇ। ਹੁਣ ਦੇਖਣਾ ਹੋਊਗਾ ਵੀ ਇਸ ਦੇ ਉੱਤੇ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਜਿਹੜੀ ਉਹ ਵੱਧਦੀ ਆ। ਜਿਹੜੇ ਆਡਿਟ ਕਰਨ ਦੀ ਮੰਗ ਆ ਲਗਾਤਾਰ ਜਿਹੜੇ ਰਿਪਬਲਿਕਨ ਸਫ਼ਿਆਂ ਦੇ ਵਿੱਚੋਂ ਉੱਥੇ ਜਿਹੜੀ ਉਹ ਉੱਠਦੀ ਆ ਰਹੀ ਆ। ਐਰੀਜ਼ੋਨਾ ਦੇ ਵਿੱਚ ਜਿਹੜੇ ਡੋਨਲਡ ਟਰੰਪ ਹੋਣਾ ਦੀ ਹਾਰ ਤੋਂ ਬਾਅਦ ਦੇ ਵਿੱਚ ਇਹ ਮੰਗ ਲਗਾਤਾਰ ਤੇਜ਼ ਜਿਹੜੀ ਆ ਉਹ ਹੁੰਦੀ ਰਹੀ ਆ। ਹੁਣ ਕਹਿੰਦੇ ਆ ਵੀ ਜਿਹੜੇ ਬੈਲਟਸ ਆ ਉਹਨਾਂ ਨੂੰ ਵੈਟਰਨ ਮੈਮੋਰੀਅਲ ਕੋਲੀਸੀਅਮ ਜਿਹੜਾ ਫੀਨਿਕਸ ਦੇ ਵਿੱਚ ਆ ਉਸ ਦੇ ਵਿੱਚ ਕਹਿੰਦੇ ਆ ਉਹ ਰੱਖਿਆ ਜਾਊਗਾ। ਜਿਹੜੇ ਰਿਪਬਲਿਕਨ ਤਰਫੋਂ ਜਿਹੜੀ ਉਹ ਗੱਲ ਆਈ ਆ, ਕਹਿੰਦੇ ਵੀ 24 ਘੰਟੇ ਉਹਨਾਂ ਨੂੰ ਆਰਮਡ ਗਾਰਡਸ ਜਿਹੜੇ ਆ ਉਹ ਬਚਾ ਕੇ ਜਿਹੜੇ ਉਹ ਰੱਖਣਗੇ ਅਤੇ ਉਹ ਕਿਸੇ ਵੀ ਡੇਂਜਰ ਦੇ ਵਿੱਚ ਨਹੀਂ ਹੋਣਗੇ। ਸਾਈਬਰ ਨਿੰਜਾਸ ਕਰਕੇ ਕੰਪਨੀ ਆ ਉਸ ਨੂੰ ਇਹ ਕਾਊਂਟੀ ਦੇ ਵੋਟਸ ਨੂੰ ਆਡਿਟ ਕਰਨ ਦੇ ਲਈ ਜਿਹੜਾ ਉਹ ਚੁਣਿਆ ਗਿਆ ਹੈਗਾ ਆ। ਅਤੇ ਕਹਿੰਦੇ ਆ ਵੀ ਇਹ ਕੰਪਨੀ ਵਾਲੇ ਵੋਟਰਸ ਨੂੰ ਕਾਲ ਕਰਕੇ ਕਨਫਰਮ ਕਰਨਗੇ ਵੀ ਤੁਸੀਂ ਜਿਹੜੀਆਂ ਨਵੰਬਰ ਦੇ ਵਿੱਚ ਬੈਲਟਸ ਪਾਈਆਂ ਆ ਉਹ ਤੁਸੀਂ ਪਾਈਆਂ ਸੀਗੀਆਂ, ਨਹੀਂ ਪਾਈਆਂ ਸੀ, ਜਾਂ ਕਿਸ ਨੂੰ ਜਿਹੜੀਆਂ ਉਹ ਪਾਈਆਂ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਵੈਕਸੀਨ ਕੰਪਨੀ ਫਾਈਜ਼ਰ ਤੇ ਮੋਡਰਨਾ ਆ, ਦੋਨਾਂ ਦੇ ਜਿਹੜੇ ਸ਼ੇਅਰ ਆ ਉਹ ਅੱਜ ਕਾਫੀ ਡਾਊਨ ਚੱਲ ਗਏ। ਕਾਰਨ ਉਹਦਾ ਇੱਕੋ ਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਜਿਹੜਾ ਪੇਟੈਂਟ ਵੇਵਰ ਆ ਉਹ ਦਿੱਤਾ ਜਾਊਗਾ। ਸੋ ਕੋਈ ਵੀ ਮੁਲਕ ਜਿਹੜਾ ਆ ਇਸ ਵੈਕਸੀਨ ਨੂੰ ਬਣਾ ਸਕਦਾ ਹੈਗਾ। ਉਹ ਕਹਿੰਦੇ ਵੀ ਮੈਂ ਸਟਰੋਂਗਲੀ ਤਾਂ ਇਹੀ ਬਲੀਵ ਕਰਦਾ ਵੀ ਜਿਹੜਾ ਇੰਟਲੈਕਚੁਅਲ ਪ੍ਰੋਪਰਟੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ, ਪਰ ਜਿਹੜੀ ਸਿਚੁਏਸ਼ਨ ਇਸ ਟਾਈਮ ਹੋ ਰਹੀ ਖਾਸ ਕਰਕੇ ਇੰਡੀਆ ਦੇ ਵਿੱਚ, ਸੋ ਇਸ ਪੇਟੈਂਟ ਨੂੰ ਜਿਹੜਾ ਆ ਆਪਾਂ ਵੇਵ ਕਰਨ ਜਾ ਰਹੇ ਆ। ਸੋ ਉਹਨੂੰ ਦੇਖਦੇ ਹੋਏ ਦੋਨਾਂ ਕੰਪਨੀਆਂ ਦੇ ਜਿਹੜੇ ਸ਼ੇਅਰ ਆ ਉਹ ਕਾਫੀ ਥੱਲੇ ਗਏ ਆ। ਦੂਸਰੇ ਪਾਸੇ ਜਰਮਨ ਦੀ ਜਿਹੜੀ ਚਾਂਸਲਰ ਹੈਗੀ ਐਂਜਲਾ ਮਾਰਕਲ, ਉਹਨਾਂ ਨੇ ਕਿਹਾ ਆ ਵੀ ਇਹ ਮੈਂ ਇਹਦੇ ਹੱਕ ਦੇ ਵਿੱਚ ਨਹੀਂ ਹੈਗੀ, ਵੀ ਪੇਟੈਂਟ ਤਾਂ ਰਹਿਣਾ ਚਾਹੀਦਾ ਹੈਗਾ, ਇਹ ਵੇਵ ਨਹੀਂ ਹੋਣਾ ਚਾਹੀਦਾ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ। ਪਰ ਮੋਡਰਨਾ ਦੇ ਸ਼ੇਅਰ ਜਿਹੜੇ 2.1% ਜਿਹੜੇ ਡਾਊਨ ਗਏ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, FBI ਵਾਲੇ ਕਹਿ ਰਹੇ ਆ ਉਹ ਅਜੇ ਵੀ ਜਿਹੜੇ ਕੈਪੀਟਲ ਦੇ ਵਿੱਚ ਦੰਗੇ ਕੀਤੇ ਗਏ ਸੀਗੇ ਉਸ ਦੇ ਜਿਹੜੇ ਲੋਕ ਆ ਉਹਨਾਂ ਦੀ ਫੜੋ ਫੜਾਈ ਅਜੇ ਵੀ ਜਾਰੀ ਹੈਗੀ ਆ। ਹੁਣ ਮਈ ਦਾ ਮਹੀਨਾ ਜਿਹੜਾ ਉਹ ਆ ਗਿਆ ਆ। ਅੱਜ ਜਿਹੜੀ 6 ਤਰੀਕ ਆ, 4 ਮਹੀਨੇ ਦਾ ਸਮਾਂ ਜਿਹੜਾ ਹੈ ਇਸ ਦੇ ਵਿੱਚ ਲੰਘ ਚੁੱਕਾ ਹੋਇਆ ਆ, ਪਰ ਉਸ ਤੋਂ ਬਾਵਜੂਦ ਫਿਰ ਵੀ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਜਿਹੜੇ ਆ ਕਹਿੰਦੇ ਕੀਤੀਆਂ ਜਾ ਰਹੀਆਂ ਆ। ਕਹਿੰਦੇ ਇੱਕ ਮਾਂ ਦੀ ਅਤੇ ਇੱਕ ਉਸ ਦੇ ਮਿੱਤਰ ਦੀ ਜਿਹੜੀ ਗੌਸਿਪ ਆ, ਗੱਲਬਾਤ ਦੇ ਦੌਰਾਨ ਜਿਹੜੀ ਆ ਇਹਨਾਂ ਨੂੰ ਇਤਲਾਹ ਮਿਲੀ FBI ਨੂੰ ਵੀ ਇੱਕ ਜਿਹੜਾ ਬੰਦਾ ਆ ਉਹ ਉੱਥੇ ਗਿਆ ਹੋਇਆ ਹੋ ਸਕਦਾ ਆ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ FBI ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀਗਾ। ਸੋ ਕਹਿੰਦੇ ਵੀ ਵਰਸਟ ਆਫ ਦਾ ਵਰਸਟ ਜਿਹੜੇ ਆ ਕੈਪੀਟਲ ਰਾਈਟ ਦੇ, ਉਹਨਾਂ ਨੂੰ ਜਿਹੜਾ ਅਜੇ ਵੀ ਗ੍ਰਿਫਤਾਰੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕਾਂ ਨੇ ਵੈਕਸੀਨ ਲਵਾਏ ਸੀ ਜਨਵਰੀ 1 ਤੋਂ ਲੈ ਕੇ ਅਪ੍ਰੈਲ 28 ਦੇ ਵਿੱਚ 12.9 ਮਿਲੀਅਨ ਲੋਕ ਜਿਹੜੇ ਬਣਦੇ ਆ, ਉਹਨਾਂ ਚੋਂ 3084 ਲੋਕਾਂ ਨੂੰ ਦੁਬਾਰਾ ਕੀ ਫੇਰ ਜਿਹੜਾ ਕਰੋਨਾ ਹੋ ਗਿਆ, ਕਿਉਂਕਿ ਈਵਨ ਦੋ ਉਹਨਾਂ ਨੇ ਵੈਕਸੀਨ ਲਵਾਇਆ ਸੀ। ਸੋ ਇਸ ਕਰਕੇ ਆਪਾਂ ਹਮੇਸ਼ਾ ਹੀ ਜਿਹੜੀ ਆ ਜਿੰਨੇ ਵੀ ਸਾਡੇ ਸਰੋਤੇ ਆ, ਚਾਹੇ ਤੁਸੀਂ ਵੈਕਸੀਨ ਲਵਾ ਲਿਆ ਹੈਗਾ ਪਰ ਕੇਅਰ ਜ਼ਰੂਰ ਰੱਖੋ। ਮਾਸਕ ਈਵਨ ਦੋ CDC ਕਹਿ ਰਹੀ ਆ ਜ਼ਰੂਰਤ ਨਹੀਂ ਹੈ, ਪਰ ਬੜੇ ਧਿਆਨ ਨਾਲ ਰਹੋ। ਖਾਸ ਕਰਕੇ ਜਿਹੜੇ ਲੋਕ ਹੁਣ ਇੰਡੀਆ ਤੋਂ ਆ ਰਹੇ ਆ, ਸਵੇਰੇ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਖਬਰ ਸਾਂਝੀ ਕੀਤੀ ਸੀ, ਜੇ ਸਾਡੇ ਸਰੋਤੇ ਮਿਸ ਕਰ ਗਏ ਉਹਨੂੰ ਫੇਰ ਆਪਾਂ ਜਿਹੜਾ ਰਿਪੀਟ ਕਰ ਦਈਏ। ਉਸ ਖਬਰ ਦੇ ਮੁਤਾਬਕ ਬੇਰੀਏ ਦੇ ਵਿੱਚ ਜਿਹੜਾ ਫਰੀਮਾਉਂਟ ਦੇ ਵਿੱਚ ਵਾਸ਼ਿੰਗਟਨ ਹਸਪੀਟਲ ਹੈਗਾ ਆ, ਉੱਥੇ 16 ਪੇਸ਼ੈਂਟ ਕਰੋਨਾ ਵਾਇਰਸ ਦੇ ਆ, ਜਿਹਦੇ ਚੋਂ 13 ਇੰਡੀਆ ਤੋਂ ਆਏ ਹੈਗੇ ਰੀਸੈਂਟਲੀ। ਵਾਸ਼ਿੰਗਟਨ ਹਸਪੀਟਲ ਉਹ ਹਸਪੀਟਲ ਆ ਜਿੱਥੇ ਅਪ੍ਰੈਲ 2 ਨੂੰ ਲਾਸਟ ਕਰੋਨਾ ਦਾ ਪੇਸ਼ੈਂਟ ਸੀ, ਉਹ ਤੋਂ ਬਾਅਦ ਕੋਈ ਉੱਥੇ ਪੇਸ਼ੈਂਟ ਨਹੀਂ ਸੀ। ਤੇ ਹੁਣ ਡਾਕਟਰਸ ਇਹ ਵੀ ਕਹਿ ਰਹੇ ਆ ਵੀ ਜਿਹੜੇ ਇਹ ਨਵਾਂ ਵੇਰੀਐਂਟ ਆਇਆ ਹੈਗਾ ਆ, ਇਹ ਜੇ ਤੁਹਾਡੇ ਵੈਕਸੀਨ ਲੱਗਾ ਵੀ ਆ ਫਿਰ ਵੀ ਇਹ ਤੁਹਾਨੂੰ ਜਿਹੜੀ ਕਰੋਨਾ ਹੋ ਸਕਦੀ ਆ, ਕਿਉਂਕਿ ਇਹ ਬਹੁਤ ਸਟਰੋਂਗ ਵੇਰੀਐਂਟ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਆਪਾਂ ਸਵੇਰੇ ਵੀ ਬੇਨਤੀ ਕੀਤੀ ਸੀ ਵੀ ਭਾਈ ਜਿਹੜੇ ਤੁਹਾਡੇ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਇੰਡੀਆ ਤੋਂ ਹੁਣ ਆ ਰਹੇ ਹੈਗੇ ਆ,
ਪਲੀਜ਼ ਉਹਨਾਂ ਨੂੰ 10 ਦਿਨ ਦੇ ਲਈ ਕੁਆਰੰਟੀਨ ਰੱਖੋ। ਕਿਸੇ ਵੀ ਪਬਲਿਕ ਪਲੇਸ 'ਤੇ ਨਾ ਲੈ ਕੇ ਜਾਓ, ਸਪੈਸ਼ਲੀ ਗੁਰਦੁਆਰਾ ਸਾਹਿਬ ਜਾਂ ਹੋਰ ਕਿਤੇ ਕੋਈ ਫੰਕਸ਼ਨ ਹੁੰਦਾ ਆ, ਉਹਨਾਂ ਦੇ ਜਿਹੜੇ ਆ ਇਮੀਡੀਏਟਲੀ ਉਹਨਾਂ ਦਾ ਜਿਹੜਾ ਆ ਟੈਸਟ ਕਰਾਓ ਕਰੋਨਾ ਦਾ, ਕਿਉਂਕਿ ਅੱਜ ਕੱਲ੍ਹ ਕਰੋਨਾ ਟੈਸਟ ਤਾਂ ਫ੍ਰੀ ਆ ਬਹੁਤ, ਲਗਭਗ ਹਰ ਕਾਉਂਟੀ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਫ੍ਰੀ ਟੈਸਟ ਹੁੰਦੇ ਆ, ਸਿਰਫ ਤੁਹਾਡੀ ਆਈਡੀ ਉਹ ਦੇਖਦੇ ਆ। ਸੋ ਆਪ ਬਚੋ, ਟਰਾਈ ਕਰੋ ਇੱਕ ਰੂਮ ਦੇ ਵਿੱਚ ਉਹਨਾਂ ਨੂੰ ਜੇ ਸੈਪਰੇਟ ਰੱਖਿਆ ਜਾਵੇ ਥੋੜ੍ਹੇ ਦਿਨਾਂ ਦੇ ਲਈ, ਤਾਂ ਕਿ ਜਿਹੜੀ ਆ ਪੂਰੀ ਕੇਅਰਫੁਲ ਰਹਿ ਕੇ ਜਿਹੜਾ ਬਿਮਾਰੀ ਵਧਣ ਤੋਂ ਬਚਿਆ ਜਾ ਸਕੇ। ਕਿਉਂਕਿ ਮਿਸ਼ੀਗਨ ਦੇ ਵਿੱਚ ਵੀ ਜਿਹੜਾ ਵੇਰੀਐਂਟ ਲੱਭਿਆ ਗਿਆ ਸੀ ਉਹ ਇੰਡੀਆ ਤੋਂ ਆਇਆ ਸੀ। ਫੋਲਸਮ ਸੈਕਰਾਮੈਂਟੋ ਦੇ ਲਾਗੇ ਜਿੱਥੇ ਬਹੁਤ ਵੱਡਾ ਇੰਟਲ ਦੀ ਕੰਪਨੀ ਆ, ਇੰਡੀਅਨਸ ਬਹੁਤ ਵੱਡੀ ਗਿਣਤੀ 'ਚ ਕੰਮ ਕਰਦੇ ਆ, ਉੱਥੇ ਵੀ ਜਿਹੜਾ ਇਹ ਵੇਰੀਐਂਟ ਲੱਭਿਆ ਗਿਆ ਸੀ ਤੇ ਹੁਣ ਇਹ ਬੇ ਏਰੀਏ ਦੇ ਵਿੱਚ ਵਾਸ਼ਿੰਗਟਨ ਹਸਪੀਟਲ 'ਚ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਹੋਰ ਵੀ ਆਪਣੇ ਜਿੰਨੇ ਤੁਹਾਡੇ ਗਾਹਾਂ ਜਾਣ ਪਛਾਣ ਵਾਲੇ, ਉਹਨਾਂ ਨੂੰ ਵੀ ਕਹੋ ਭਾਈ ਜੇ ਤੁਹਾਡਾ ਕੋਈ ਵੀ ਇੰਡੀਆ ਤੋਂ ਆਇਆ ਉਹਨਾਂ ਨੂੰ 10 ਦਿਨ ਲਈ ਅੰਦਰ ਰੱਖੋ ਤੇ ਬਾਹਰ ਕਿਸੇ ਵੀ ਪਬਲਿਕ ਪਲੇਸ ਤੇ ਨਾ ਜਾਣ ਦਿਓ ਤੇ ਆਪ ਵੀ ਜਿਹੜਾ ਆ ਉਹ ਥੋੜਾ ਬਚ ਕੇ ਰਹੋ। ਜੀ, ਟਵਿੱਟਰ ਨੇ ਅੱਜ ਇੱਕ ਹੋਰ ਅਕਾਊਂਟ ਸਸਪੈਂਡ ਕੀਤਾ ਆ ਜਿਹੜਾ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੀਆਂ ਸਟੇਟਮੈਂਟਸ ਜਿਹੜੀਆਂ ਆ ਉਹ ਉੱਥੇ ਪੋਸਟ ਕਰ ਰਿਹਾ ਸੀ। ਕਿਸੇ ਨੇ ਜਿਹੜਾ ਡੋਨਲਡ ਟਰੰਪ ਡੈਸਕ ਨਾਂ ਦਾ ਇਹ ਟਵਿੱਟਰ ਦਾ ਅਕਾਊਂਟ ਜਿਹੜਾ ਉਹ ਬਣਾਇਆ ਸੀ, ਉਸ ਨੂੰ ਕੁਛ ਸਮੇਂ ਬਾਅਦ ਹੀ ਜਿਹੜਾ ਆ ਟਵਿੱਟਰ ਨੇ ਉਹ ਬੈਨ ਕਰ ਦਿੱਤਾ ਆ। ਟਵਿੱਟਰ ਦੇ ਸਪੋਕਸਪਰਸਨ ਨੇ ਕਿਹਾ ਆ ਵੀ ਜਦੋਂ ਅਸੀਂ ਕਿਹਾ ਸੀਗਾ ਵੀ ਡੋਨਲਡ ਟਰੰਪ ਇਸ ਜਿਹੜੇ ਪਲੇਟਫਾਰਮ ਨੂੰ ਬਿਲਕੁਲ ਵੀ ਜਿਹੜਾ ਉਹ ਨਹੀਂ ਵਰਤ ਸਕਦਾ, ਇਹਦਾ ਮਤਲਬ ਇਹ ਨਹੀਂ ਆ ਵੀ ਕੋਈ ਉਸ ਦਾ ਵਰਕ ਅਰਾਊਂਡ ਲੱਭ ਕੇ ਜਿਹੜਾ ਉਹ ਕਰੇ, ਅਤੇ ਅਸੀਂ ਜਿਹੜਾ ਇਸ ਦੇ ਕਰਕੇ ਕਿਸੇ ਵੀ ਤਰੀਕੇ ਦਾ ਐਫੀਲੀਏਟਡ ਅਕਾਊਂਟ ਆ ਉਸ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਆ। ਟਰੰਪ ਹੁਣਾਂ ਨੇ ਅੱਜ ਫਿਰ ਜਿਹੜਾ ਬਿਗ ਟੈਕ ਦੇ ਬਾਰੇ ਜਿਹੜਾ ਆ ਉਹ ਬਿਆਨ ਜਿਹੜੇ ਉਹ ਆਪਣੇ ਡੈਸਕ ਤੋਂ ਜਿਹੜੇ ਉਹ ਦਿੱਤੇ ਆ ਵੀ ਇਹ ਸ਼ਰੇਆਮ ਜਿਹੜਾ ਆ ਉਹ ਧੱਕਾ ਕਰ ਰਹੇ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਹੀ ਆ ਰਹੀ ਆ। ਕਹਿੰਦੇ ਪਈ ਸਿਲੀਕਨ ਵੈਲੀ ਨੇ ਕੈਲੀਫੋਰਨੀਆ ਨੂੰ ਬਚਾਇਆ ਕੋਵਿਡ ਦੇ ਦੌਰਾਨ, ਪਰ ਸਟਿਲ ਲੋਕ ਜਿਹੜੇ ਆ ਕੈਲੀਫੋਰਨੀਆ ਤੋਂ ਮੂਵ ਕਰ ਰਹੇ ਆ। ਪਿਛਲੇ ਮਹੀਨਿਆਂ ਦੇ ਦੌਰਾਨ 5 ਵੱਡੀਆਂ ਕੰਪਨੀਆਂ ਜਿਹੜੀਆਂ ਪਬਲਿਕ ਮਾਰਕੀਟ ਦੇ ਵਿੱਚ ਸੀਗੀਆਂ ਟੈਕ ਦੀਆਂ, ਉਹ ਕੈਲੀਫੋਰਨੀਆ ਨੂੰ ਛੱਡ ਕੇ ਚਲੇ ਗਈਆਂ ਹੈਗੀਆਂ। ਇਸੇ ਤਰ੍ਹਾਂ ਕੈਲੀਫੋਰਨੀਆ ਨੇ ਪਿਛਲੇ ਸਾਲ ਦੇ ਵਿੱਚ ਕਈ ਨਵੇਂ ਜਿਹੜੇ ਵੈਂਚਰ ਫੰਡਿੰਗ ਕੰਪਨੀਜ਼ ਆ ਉਹਨਾਂ ਨੂੰ ਅਟਰੈਕਟ ਕੀਤਾ। 84.2 ਬਿਲੀਅਨ ਡਾਲਰ ਉਹਨੇ ਜਿਹੜਾ ਆ ਇਨਵੈਸਟ ਕੀਤਾ ਨੈਸ਼ਨਲ ਵੈਂਚਰ ਕੈਪੀਟਲ ਐਸੋਸੀਏਸ਼ਨ ਵੱਲੋਂ। ਪਰ ਕੈਲੀਫੋਰਨੀਆ ਦੇ ਜਿਹੜੇ ਕ੍ਰਿਟਿਕਸ ਆ, ਕੈਲੀਫੋਰਨੀਆ ਦਾ ਜਿਹੜੇ ਇੱਕ ਤਰ੍ਹਾਂ ਨਾਲ ਐਨਾਲਾਈਜ਼ ਕਰ ਰਹੇ ਆ, ਉਹ ਕਹਿੰਦੇ ਵੀ ਪ੍ਰੋਬਲਮ ਜਿਹੜੀ ਆ ਉਹ ਹਾਈ ਹਾਊਸਿੰਗ ਕਾਸਟ ਦੀ ਹੈਗੀ ਆ। ਕੈਲੀਫੋਰਨੀਆ 'ਚ ਘਰਾਂ ਦੀ ਪ੍ਰਾਈਸ ਬਹੁਤ ਜ਼ਿਆਦਾ ਆ, ਗਵਰਨੈਂਸ ਬੜੀ ਮਾੜੀ ਹੈਗੀ ਆ, ਤੇ ਕਹਿੰਦੇ ਪਈ ਕਲਾਈਮੇਟ ਤਾਂ ਗੁੱਡ ਹੈਗਾ, ਪਰ ਪਿਛਲੇ ਸਾਲਾਂ ਦੇ ਦੌਰਾਨ ਜਿਹੜੀਆਂ ਅੱਗਾਂ ਲੱਗੀਆਂ ਉਹ ਵੀ ਇੱਕ ਵੱਡਾ ਕਾਰਨ ਆ, ਤੇ ਇਹ ਹੁਣ ਜਿਹੜਾ ਡਰਾਊਟ ਆ ਉਹ ਉਸ ਤੋਂ ਵੀ ਵੱਡਾ ਕਾਰਨ ਜਿਹੜਾ ਬਣਨ ਜਾ ਰਿਹਾ। ਸੋ ਇਹਦੇ ਕਰਕੇ ਜਿਹੜੇ ਆ ਲੋਕ ਕੈਲੀਫੋਰਨੀਆ ਤੋਂ ਬਾਹਰ ਹੋਰ ਸਟੇਟਾਂ ਨੂੰ ਭੱਜ ਰਹੇ ਹੈਗੇ ਆ। ਜੀ ਬਿਲਕੁਲ। ਟੈਕਸਸ ਦੇ ਵਿੱਚ ਇੱਕ ਨਵਾਂ ਜਿਹੜਾ ਹੈਂਡਗਨ ਕਾਨੂੰਨ ਜਿਹੜਾ ਆ ਉਹ ਤਕਰੀਬਨ ਲਾ ਬਣਨ ਦੀ ਕਗਾਰ ਦੇ ਉੱਤੇ ਆ। ਉੱਥੇ ਦੀ ਸੈਨੇਟ ਦੇ ਵਿੱਚ ਜੇ ਉਸ ਬਿੱਲ ਨੂੰ ਓਕੇ ਕਰ ਦਿੰਦੇ ਆ, ਅਤੇ ਉੱਥੇ ਦੇ ਗਵਰਨਰ ਆ ਇਸ ਨੂੰ ਕਾਨੂੰਨ ਦਾ ਰੂਪ ਜਿਹੜਾ ਉਹ ਦੇ ਸਕਦੇ ਨੇ। ਇਸ ਜਿਹੜੇ ਨਵੇਂ ਕਾਨੂੰਨ ਦੇ ਤਹਿਤ ਉੱਥੇ ਕਹਿੰਦੇ ਲੋਕਾਂ ਨੂੰ ਇਜਾਜ਼ਤ ਹੋਵੇਗੀ ਹੈਂਡਗਨਸ ਵਿਦਾਊਟ ਐਨੀ ਲਾਇਸੈਂਸ ਜਿਹੜਾ ਆ ਉਹ ਉੱਥੇ ਕੈਰੀ ਕਰਨ ਦੀ। ਕਹਿੰਦੇ ਵੀ ਉਸ ਦਾ ਰਾਈਟ ਨਾਓ ਇੱਕ ਵੱਡੀ ਜਿਹੜਾ ਹਰਡਲ ਉਸ ਦੇ ਵਿੱਚ ਕੈਪੀਟਲ ਹੀ ਜਿਹੜਾ ਆ ਉਹ ਰਹਿ ਗਿਆ ਆ ਟੈਕਸਸ ਸੈਨੇਟ। ਸੋ ਕਹਿੰਦੇ ਵੀ ਉੱਥੇ ਅੱਧੋ ਅੱਧ ਜਾਂ ਕਾਫੀ ਇੱਕ ਹਿਸਾਬ ਦੇ ਨਾਲ ਵਿਚਾਲੇ ਵਾਲਾ ਕੰਮ ਹੀ ਜਿਹੜਾ ਉਹ ਬਣਿਆ ਪਿਆ ਆ। ਸੋ ਜੇ ਸੈਨੇਟ ਇਸ ਨੂੰ ਅਪਰੂਵ ਕਰ ਦਿੰਦੀ ਆ ਅਤੇ ਫਿਰ ਉੱਥੋਂ ਦੇ ਗਵਰਨਰ ਜਿਹੜੇ ਗ੍ਰੈਗ ਐਬਟ ਆ ਉਹਨਾਂ ਦੇ ਡੈਸਕ ਵੱਲ ਨੂੰ ਜਿਹੜਾ ਇਹ ਜਾਵੇਗਾ, ਅਤੇ ਫਿਰ ਦੇਖਦੇ ਹਾਂ ਵੀ ਉਹ ਉਸ ਦੇ ਉੱਤੇ ਸਾਈਨ ਕਰਦੇ ਆ ਜਾਂ ਉਸ ਨੂੰ ਵੀਟੋ ਜਿਹੜਾ ਉਹ ਕਰਨਗੇ। ਹਾਊਸ ਬਿੱਲ 1927 ਜਿਹੜਾ ਆ ਉਹ ਟੈਕਸਸ ਰੈਜ਼ੀਡੈਂਟਸ ਦੇ ਲਈ ਉਹ ਰਿਕੁਆਇਰਮੈਂਟ ਨੂੰ ਜਿਹੜਾ ਆ ਉਹ ਖ਼ਤਮ ਕਰ ਰਿਹਾ ਆ ਵੀ ਤੁਹਾਨੂੰ ਜਿਹੜੀਆਂ ਹੈਂਡਗਨ ਕੈਰੀ ਕਰਨ ਦੇ ਲਈ ਲਾਇਸੈਂਸ ਦੀ ਜ਼ਰੂਰਤ ਜਿਹੜੀ ਉਹ ਹੋਵੇਗੀ, ਜੇ ਤੁਹਾਨੂੰ ਸਟੇਟ ਅਤੇ ਫੈਡਰਲ ਲਾ ਗਨ ਪੋਜੈਸ ਕਰਨ ਤੋਂ ਨਹੀਂ ਰੋਕ ਰਿਹਾ। ਸੋ ਇਹ ਦੇਖਦੇ ਹਾਂ ਹਰਜੋਤ ਸਿੰਘ ਜੀ ਇਹ ਇਸ ਕਾਨੂੰਨ ਦਾ ਉੱਥੇ ਕੀ ਬਣਦਾ ਹੈ।
ਜੀ, ਸੋ ਜੇ ਗਨ ਦੀ ਗੱਲ ਕਰਦੇ ਜਾਈਏ, ਅੱਜ ਆਈਡਾਹੋ ਦੇ ਵਿੱਚ 6ਵੇਂ ਗ੍ਰੇਡ ਦੀ ਜਿਹੜੀ ਇੱਕ ਬੱਚੀ ਆ, ਉਸ ਨੇ ਆਪਣੇ ਬੈਕਪੈਕ ਚੋਂ ਗਨ ਕੱਢ ਕੇ ਜਿਹੜੇ ਆ 2 ਹੋਰ ਸਟੂਡੈਂਟਸ ਦੇ ਉੱਤੇ ਗੋਲੀ ਚਲਾ ਦਿੱਤੀ। ਇਸੇ ਤਰ੍ਹਾਂ ਇੱਕ ਜਿਹੜਾ ਹੋਰ ਅਡਲਟ ਇੰਪਲਾਈ ਸੀ, ਜਿਹੜਾ ਮਿਡਲ ਸਕੂਲ ਰਿਗਵੀ ਆਈਡਾਹੋ ਦੇ ਵਿੱਚ ਆ, ਉੱਥੇ ਉਹਦੇ ਤੇ ਗੋਲੀ ਚਲਾ ਦਿੱਤੀ। ਲੱਕਲੀ ਕਿਸੇ ਤਰ੍ਹਾਂ ਦੇ ਨਾਲ ਕੋਈ ਘਾਤਕ ਨਹੀਂ ਸਾਬਤ ਹੋਇਆ, ਪਰ ਤੁਸੀਂ ਦੇਖੋ ਵੀ 6ਵੇਂ ਗ੍ਰੇਡ ਦੀ ਬੱਚੀ ਜਿਹੜੀ 12-13 ਸਾਲ ਦੀ ਆ, ਉਹ ਆਪਣੇ ਬੈਕਪੈਕ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਗਨ ਆ ਉਹ ਲੈ ਕੇ ਚਲੇ ਗਈ, ਇਹ ਇੱਕ ਬਹੁਤ ਵੱਡਾ ਕੁਐਸਚਨ ਹੈਗਾ। ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ ਕਾਫੀ ਵੱਡਾ ਉਛਾਲ ਜਿਹੜਾ ਉਹ ਆਪਾਂ ਦੇਖਿਆ। 300 ਤੇ 18 ਪੁਆਇੰਟ ਮਾਰਕੀਟ ਜਿਹੜੀ ਉਹ ਉੱਤੇ ਗਈ ਤੇ 34,548 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 50 ਪੁਆਇੰਟ ਵਧੇ, 13,633 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 34 ਪੁਆਇੰਟ ਵਧੇ, 4,201 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.56% ਦੇ ਉੱਤੇ ਰਹੀ ਤੇ ਸੋਨੇ ਦਾ ਭਾਅ $1,814 ਪ੍ਰਤੀ ਆਉਂਸ ਰਿਹਾ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 22 ਸੈਂਟ ਦੇ ਬਰਾਬਰ ਰਹੀ ਆ। ਇੱਕ US$ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 4 ਪੈਸੇ ਦੇ ਬਰਾਬਰ ਰਹੀ ਆ। ਜੀ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਇਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।